भाई हरपाल सिंह चीमा, भाई कुलवीर सिंह बड़ा पिंड, भाई दया सिंह लाहौरिया, भाई लाल सिंह, भाई दविंदरपाल सिंह भुल्लर, भाई हरनेक सिंह भप्प, होर बड़ी वड्डी ਇਹੋ ਜਿਹੀ ਇੱਕ ਲਿਸਟ ਵਾ ਜਿਹੜੇ ਜ਼ਿਲ੍ਹਾ ਦੇ ਨਜ਼ਰਬੰਦ ਜਿਹੜੇ ਹੁਣ ਜਦੋਂ ਪੈਰੋਲ ਤੇ ਆਉਂਦੇ ਆ ਤਾਂ ਸਾਡੇ ਵਿੱਚੋਂ ਬਹੁਤਿਆਂ ਨੂੰ ਇੰਨੀ ਵੀ ਨਹੀਂ ਪੈਂਦੀ ਹੈਗੀ ਵੀ ਜਾ ਕੇ 2 ਮਿੰਟ ਉਹਨਾਂ ਨਾਲ ਬੈਲੀ ਆਈਏ ਜਾਂ ਬਾਹਰੋਂ ਦੂਰ ਬੈਠੇ ਉਹਨੂੰ ਕੋਈ ਫੋਨ ਹੀ ਕਰ ਲਈਏ। ਉਹ ਲੋਕ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਕੌਮ ਦੇ ਲੇਖੇ ਲਾਤੀਆਂ, ਅੱਜ ਸਾਨੂੰ ਫਿਕਰ ਪਿਆ ਰਹਿੰਦਾ ਵੀ ਕਿਤੇ ਅਸੀਂ ਸਰਕਾਰ ਦੇ CID ਦੀ ਨਜ਼ਰ 'ਚ ਨਾ ਆ ਜਾਈਏ, ਉਹਨਾਂ ਨੂੰ ਫੋਨ ਨਹੀਂ ਕਰਦੇ। ਇਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ ਆ ਜਿਹੜੀ ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜਿਨ੍ਹਾਂ ਦੇ ਕਮਾਊ ਜਿਹੜੇ ਜੀ ਸੀ ਉਹ ਜਦੋਂ ਇਸ ਸੰਘਰਸ਼ ਵਿੱਚ ਆ ਗਏ, ਉਹਨਾਂ ਦੇ ਹਾਲਤ ਇੰਨੇ ਮਾੜੇ ਆ ਕਿ ਘਰ ਜਿਹੜੇ ਆ ਕੱਚੇ ਕੋਠਿਆਂ ਵਾਂਗੂ ਬਣੇ ਹੋਏ ਨੇ, ਡਿੱਗੇ ਡਿੱਗ ਕਰਦੇ ਕਿ ਅੱਜ ਦੀ ਜਵਾਨੀ ਜਿਹੜੀ ਆ ਉਹਨੂੰ ਇਹ ਪਤਾ ਹੀ ਨਹੀਂ ਹੋਣਾ ਹੈਗਾ ਕਿ ਆ ਜਿਹਦੇ ਕੋਲ ਦੀ ਅਸੀਂ ਕਾਰ ਜਿਹੜੀ ਆ ਭਜਾ ਕੇ ਲੈ ਆਏ ਆ, ਅਸੀਂ ਜਿਹਦੇ ਕੋਲ ਦੀ ਮੋਟਰਸਾਈਕਲ ਦੀ ਪਾਂ ਕਰਦੇ ਭਜਾਈ ਜਾਂਦੇ ਆ, ਵੀ ਇਹ ਜਿਹੜਾ ਤੁਰਿਆ ਜਾਂਦਾ ਹੈ ਇਹ ਖੁੱਲੇ ਜਿਹੇ ਕੁੜਤੇ ਪਜਾਮੇ ਵਾਲਾ ਇਹ ਭਾਈ ਗਿਆਨ ਸਿੰਘ ਲੀਲ ਆ, ਜਿਹਨੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਆਪਦੀ ਜਵਾਨੀ ਦਾਅ ਉੱਤੇ ਲਾ ਦਿੱਤੀ। ਬਹੁਤ ਸਾਰੀਆਂ ਇਹੋ ਜਿਹੀਆਂ ਬੀਬੀਆਂ ਨੇ ਸਾਡੇ ਸਮਾਜ ਵਿੱਚ, ਮਾਈਆਂ ਬੀਬੀਆਂ, ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਥਾਣਿਆਂ ਦੇ ਵਿੱਚ CIA ਸਟਾਫਾਂ ਦੇ ਵਿੱਚ ਕਸ਼ਟ ਕੱਟੇ। ਬੜੇ ਇਹੋ ਜਿਹੇ ਕਾਰਜ ਨੇ ਜਿੱਥੇ ਪਿਓ ਦੀ ਮਾਂ ਦੀ ਲੋੜ ਪੈਂਦੀ, ਪਰ ਕਈ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਨੇ ਕਿ ਪਿਓ ਨਹੀਂ ਆ ਸਕਦਾ ਜਾਂ ਮਾਂ ਨਹੀਂ ਆ ਸਕਦੀ, ਤੇ ਬੜਾ ਔਖ ਭਰਿਆ ਸਮਾਂ ਜਿਹੜਾ ਹੈਗਾ ਉਹ ਪਰਿਵਾਰਾਂ ਨੂੰ ਕੱਟਣਾ ਪਿਆ। ਇੱਕ ਤਾਂ ਉਹ ਸ਼ਖਸ ਜਿਨ੍ਹਾਂ ਨੇ ਸਾਰੀ ਉਮਰ ਕੌਮ ਦੀ ਲੜਾਈ ਲੜਦਿਆਂ ਆਪਦੇ ਬੱਚਿਆਂ, ਮਾਪਿਆਂ, ਭੈਣ ਭਰਾਵਾਂ ਤੋਂ ਪਰਾਂ ਰਹਿ ਕੇ ਕੌਮ ਦਾ ਦਰਦ ਝੱਲਿਆ, ਪਰਿਵਾਰ ਦਾ ਦਰਦ ਝੱਲਿਆ। ਅਸੀਂ ਉਹ ਲੋਕ ਦੇਖ ਰਹੇ ਆ ਜਿਨ੍ਹਾਂ ਨੇ ਨਾ ਕੌਮ ਦਾ ਕਦੇ ਕੀਤਾ ਤੇ ਨਾ ਕਰਨਾ, ਪਰ ਠਾਹ ਦੇਣੇ, ਇਲਜ਼ਾਮ ਲਾ ਦੇਣਾ ਉਹ ਸਾਨੂੰ ਪਤਾ ਜੀ ਇਹ ਤਾਂ ਸਭ ਰਲੇ ਹੋਏ ਨੇ ਜੀ, ਏਜੰਸੀਆਂ ਦੇ ਏਜੰਟ ਨੇ ਜੀ, ਫਲਾਨੇ ਆ ਧਮਕਾਨੇ। ਸਿੱਖ ਸੰਘਰਸ਼ ਜਾਂ ਕੌਮ ਲਈ ਲੜਨ ਵਾਲੇ ਜਿਹੜੇ ਯੋਧੇ ਨੇ ਉਹ ਸਟੇਟ ਦੇ ਮਾਰਿਆਂ ਨਹੀਂ ਮਰਦੇ, ਪਰ ਆਪਣਿਆਂ ਦਾ ਦਿੱਤਾ ਹੋਇਆ ਜਿਹੜਾ ਦਰਦ ਵਾ ਉਹ ਲੈ ਬੈਂਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਲਈ ਇੱਕ ਦੁੱਖ ਦੀ ਖਬਰ ਹੈ। ਸਰਦਾਰ ਜਸਵੀਰ ਸਿੰਘ ਖੰਡੂਰ, ਉਹਨਾਂ ਦੀ ਬੇਟੀ ਅਮਰੀਕਾ ਦੇ ਵਿੱਚ 2 ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ। ਟਵਿਨਸ ਬੱਚੇ ਹੋਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਮੈਡੀਕਲ ਤੌਰ ਤੇ ਕੋਈ ਸਮੱਸਿਆ ਆਈ ਤੇ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਹੁਣ ਜਦੋਂ ਮੈਂ ਇਹ ਗੱਲ ਸ਼ੁਰੂ ਵਿੱਚ ਕੀਤੀ ਹੈ ਕਿ ਸਰਦਾਰ ਜਸਵੀਰ ਸਿੰਘ ਖੰਡੂਰ, ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਪ੍ਰੋਗਰਾਮ ਦੇਖ ਰਹੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਸਰਦਾਰ ਜਸਵੀਰ ਸਿੰਘ ਖੰਡੂਰ ਕੌਣ ਹੈ। ਨਾਲ ਦੀ ਨਾਲ ਮੈਂ ਅਗਲੀ ਗੱਲ ਵੀ ਕਹਿ ਦੇਵਾਂ ਕਿ ਇਕੱਲਾ ਜਸਵੀਰ ਸਿੰਘ ਖੰਡੂਰ ਹੀ ਨਹੀਂ, ਇਹੋ ਜਿਹੇ ਬੇਅੰਤ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਇਸ ਕੌਮ ਦੀ ਸਿੱਖ ਸੰਘਰਸ਼ ਦੀ ਬੜੀ ਅਹਿਮ ਸੇਵਾ ਕੀਤੀ, ਪਰ ਉਹਨਾਂ ਦੀ ਚਰਚਾ ਜਾਂ ਉਹਨਾਂ ਬਾਰੇ ਲੋਕਾਂ ਨੂੰ ਜਿਸ ਤਰੀਕੇ ਨਾਲ ਪਤਾ ਹੋਣਾ ਚਾਹੀਦਾ ਉਵੇਂ ਨਹੀਂ ਪਤਾ। ਸਾਡੀ ਕੌਮ ਦੀ ਇੱਕ ਅਜੀਬ ਤਰ੍ਹਾਂ ਦੀ ਮਾਨਸਿਕਤਾ ਆ ਕਿ ਖਾਲਿਸਤਾਨੀ ਸੰਘਰਸ਼ ਦੀਆਂ ਕੁਝ ਕੁ ਸ਼ਖਸੀਅਤਾਂ ਨੂੰ ਅਸੀਂ ਬਹੁਤ ਜ਼ਿਆਦਾ ਜਾਣਦੇ ਹਾਂ ਤੇ ਬਹੁਤ ਇਹੋ ਜਿਹੇ ਨੇ ਜਿਨ੍ਹਾਂ ਬਾਰੇ ਸਾਨੂੰ ਜਾਣਨਾ ਚਾਹੀਦਾ ਕਿ ਇਹਨਾਂ ਦਾ ਕੀ ਰੋਲ ਹੈ, ਪਰ ਸਾਡੀ ਕਮਜ਼ੋਰੀ ਲਾ ਲਓ ਕਿ ਅਸੀਂ ਉਹਨਾਂ ਨੂੰ ਉਵੇਂ ਨਹੀਂ ਜਾਣਦੇ। ਮੈਂ ਕਿਉਂਕਿ ਸਿੱਖ ਸੰਘਰਸ਼ ਦਾ ਇਤਿਹਾਸ ਸਾਂਭਣ ਸੰਭਾਲਣ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਣਾ, ਜਦੋਂ ਮੈਂ ਇਸ ਬਾਰੇ ਕੰਮਕਾਰ ਕਰਦਾ ਹਾਂ ਤਾਂ ਬਹੁਤ ਦੁਨੀਆ ਦੇ ਨਾਲ ਸੰਪਰਕ ਬਣਦਾ ਹੈ, ਤਾਂ ਮੈਨੂੰ ਇਹ ਅਲੰਭਾ ਮਿਲਦਾ ਰਿਹਾ ਕਿ ਪਹਿਲਾਂ
संत सिपाही मैगजीन ਅੰਮ੍ਰਿਤਸਰ ਤੋਂ ਨਿਕਲਦਾ ਸੀ, ਜਿਹਦੇ ਵਿੱਚ ਤੁਸੀਂ ਪੰਜਾਬ ਵਾਲਿਓ ਪੰਜਾਬ ਦੇ ਸ਼ਹੀਦਾਂ ਦੀਆਂ ਕਹਾਣੀਆਂ ਉਹਦੇ 'ਚ ਜ਼ਿਆਦਾ ਛਪਦੀਆਂ ਰਹੀਆਂ ਜਿਹੜੇ ਸਿੱਖ ਸੰਘਰਸ਼ ਵਿੱਚ ਸ਼ਹੀਦ। ਫਿਰ ਖੰਡੇ ਧਾਰ ਮੈਗਜ਼ੀਨ ਨਿਕਲਿਆ ਜਾਂ ਸੰਪਰਕ ਮੈਗਜ਼ੀਨ ਨਿਕਲਿਆ ਜਾਂ ਖਾਲਸਾ ਫਤਿਹਨਾਮਾ, ਹੁਣ ਵੰਗਾਰ, ਵੀ ਇਹਨਾਂ ਸਾਰੇ ਪੰਥਕ ਪਰਚਿਆਂ ਦੇ ਵਿੱਚ ਪੰਜਾਬ ਦੇ ਜੁਝਾਰੂਆਂ ਦੇ ਬਾਰੇ, ਪੰਜਾਬ ਦੇ ਖਾੜਕੂ ਸ਼ਹੀਦਾਂ ਬਾਰੇ ਬਹੁਤ ਵਧੀਆ ਛਪਦਾ, ਚੰਗੀ ਗੱਲ ਆ। ਪਰ ਅਸੀਂ ਜੰਮੂ ਰਹਿੰਦੇ ਹਾਂ ਤੇ ਜੰਮੂ ਕਸ਼ਮੀਰ ਦੇ ਖਾਲਿਸਤਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਜ਼ਿਕਰ ਜਿਹੜਾ ਹੈ ਉਹ ਤੁਸੀਂ ਉਵੇਂ ਨਹੀਂ ਕਰਦੇ ਜਿਵੇਂ ਤੁਹਾਨੂੰ ਕਰਨਾ ਚਾਹੀਦਾ। ਤੇ ਨਾਲ ਹੀ ਕਈ ਵੀਰ ਰਾਜਸਥਾਨ ਤੋਂ ਨੇ, ਹਰਿਆਣੇ ਤੋਂ ਨੇ, ਦਿੱਲੀ ਤੋਂ ਨੇ, ਜਾਂ ਹੋਰ ਪੰਜਾਬ ਤੋਂ ਬਾਹਰ ਖਾਸ ਤੌਰ ਤੇ ਯੂਪੀ ਦੇ ਨੇ, ਉੱਤਰ ਪ੍ਰਦੇਸ਼ ਦੇ। ਇਹਨਾਂ ਸਾਰੇ ਭੈਣ ਭਰਾਵਾਂ ਦਾ ਇਹ ਗਿਲਾ ਹੈ ਕਿ ਖਾਲਿਸਤਾਨੀ ਸੰਘਰਸ਼ ਵਿੱਚ ਜੋ ਭੂਮਿਕਾ, ਜੋ ਯੋਗਦਾਨ ਪੰਜਾਬ ਤੋਂ ਬਾਹਰਲੇ ਯੋਧਿਆਂ ਨੇ ਪਾਇਆ, ਗੁਰਸਿੱਖਾਂ ਨੇ ਪਾਇਆ, ਉਹਦਾ ਜ਼ਿਕਰ ਉਸ ਤਰੀਕੇ ਨਾਲ ਨਹੀਂ ਆ ਸਕਿਆ ਤੇ ਇਹ ਸਾਨੂੰ ਗੱਲ ਚੁਭਦੀ। ਵਾਕਿਆ ਹੀ ਇਹ ਗੱਲ ਸਾਡੇ ਸਾਰਿਆਂ ਲਈ ਧਿਆਨ ਦੇਣ ਵਾਲੀ ਹੈ ਕਿ ਸਿੱਖ ਸੰਘਰਸ਼ ਵਿੱਚ ਅਸੀਂ ਉਹਨਾਂ ਜ਼ਿਆਦਾ ਲੋਕਾਂ ਦੀ ਚਰਚਾ ਕਰਦੇ ਕਰਾਉਂਦੇ ਹਾਂ ਜਿਹੜੇ ਜਾਂ ਤਾਂ ਕਿਸੇ ਅਹਿਮ ਐਕਸ਼ਨ ਕਰਕੇ, ਕਾਰਵਾਈ ਕਰਕੇ ਲੋਕਾਂ ਦੀ ਚਰਚਾ 'ਚ ਆ ਗਏ, ਨਿਗਾਹ 'ਚ ਆ ਗਏ ਤੇ ਅੱਜ ਤੱਕ ਉਹ ਅਹਿਮ ਨੇ। ਕੈਲੰਡਰ ਛਪਦੇ ਆ, ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ, ਉਹਨਾਂ ਦੇ ਦਿਨ ਮਨਾਏ ਜਾਂਦੇ ਆ, ਤੇ ਜਾਂ ਜਿਹੜੇ ਪੰਜਾਬ ਨਾਲ ਸੰਬੰਧਿਤ ਸੀ ਤੇ ਉਹਨਾਂ ਦੇ ਸੰਗੀਆਂ ਸਾਥੀਆਂ ਨੇ, ਪਰਿਵਾਰਕ ਮੈਂਬਰਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਨ ਕਰਾਉਣ 'ਚ ਬਹੁਤ ਸਰਗਰਮੀ ਦਿਖਾਈ। ਪਰ ਇਹ ਗੱਲ ਸੱਚੀ ਆ ਕਿ ਰਾਜਸਥਾਨ, ਹਰਿਆਣਾ, ਦਿੱਲੀ, ਯੂਪੀ, MP, ਗਾਂ ਬੰਬੇ ਵੱਲ ਜਾਂ ਕਲਕੱਤੇ ਵੱਲ, ਇਹਨਾਂ ਦੀ ਜਾਂ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਅਸੀਂ ਉਸ ਤਰੀਕੇ ਨਾਲ ਇਤਿਹਾਸ ਨੂੰ ਸੰਭਾਲਣ 'ਚ ਕਾਮਯਾਬ ਨਹੀਂ ਹੋਏ। ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਇਸ ਤਰ੍ਹਾਂ ਦੀ ਗੱਲ ਮਹਿਸੂਸ ਕਰ ਰਹੇ ਹਾਂ ਕਿ ਕੁਝ ਜੁਝਾਰੂਆਂ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ, ਤਾਂ ਕੀ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਜਦੋਂ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ, ਉਹਨਾਂ ਦੀ ਦੇਣ ਬਾਰੇ, ਤਾਂ ਇਹ ਗੱਲ ਮਹਿਸੂਸ ਹੁੰਦੀ। ਜਦੋਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕਰਨ ਕਰਾਉਣ ਦੇ ਚੱਕਰ ਦੇ ਵਿੱਚ ਮੈਂ ਜਾਂ ਮੇਰੇ ਸਾਥੀ ਅਸੀਂ ਟੀਮ ਦੇ ਰੂਪ 'ਚ ਕੰਮ ਕਰ ਰਹੇ ਸੀ, ਉਦੋਂ ਵੀ ਅਸੀਂ ਇੱਕ ਚੀਜ਼ ਦੇਖੀ ਕਿ ਜਿਹੜੇ ਕਾਰ ਸੇਵਾ ਵਾਲੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਹਜੂਰ ਸਾਹਿਬ ਤੋਂ ਸ਼ਹਾਦਤਾਂ ਪਾ ਗਏ, ਉਹਨਾਂ ਦੇ ਵਿੱਚ ਹਰਿਆਣੇ ਦੇ ਬਹੁਤ ਸਿੰਘ ਸੀ। ਥੋੜੇ ਦਿਨ ਪਹਿਲਾਂ ਬਚੇ ਹੋਏ ਸਿੰਘਾਂ ਦੇ ਵਿੱਚੋਂ ਭਾਈ ਭਗਵਾਨ ਸਿੰਘ ਨਾਲ ਮੇਰੀ ਗੱਲ ਹੋਈ। ਕੁਝ ਉਹਨਾਂ ਨੇ ਫੋਟੋਆਂ ਭੇਜੀਆਂ ਜਿਹੜੀਆਂ ਕਿ ਉਸ ਦੌਰ ਦੀਆਂ ਸੀਗੀਆਂ ਕਿ ਉਹਨਾਂ ਨੇ ਗੋਲਦਾਰੇ ਉੱਤੇ ਲਾ ਕੇ ਕਿਹਾ ਕਿ ਆਹ ਸਿੰਘ ਸਾਡੇ ਨਾਲ ਹਜੂਰ ਸਾਹਿਬ ਤੋਂ ਆਏ ਸੀ। ਤੇ ਮੈਂ ਉਹਨਾਂ ਦੇ ਜਦੋਂ ਨਾਂ ਪਤੇ ਵਗੈਰਾ ਪੁੱਛਿਆ ਤੇ ਉਹਨੇ ਕਿਹਾ ਵੀ ਇਹ ਜ਼ਿਆਦਾ ਪੰਜਾਬ ਤੋਂ ਬਾਹਰਲੇ ਨੇ, ਹਰਿਆਣੇ ਦੇ ਸੀ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਮਨਾਂ ਦੇ ਵਿੱਚ ਇਹ ਗੱਲ ਜ਼ਿਆਦਾ ਵਾ ਕਿ ਸ਼ਾਇਦ ਪੰਜਾਬ ਦੇ ਜੁਝਾਰੂ ਹੀ ਸੀਗੇ, ਨਹੀਂ ਸਾਰੇ ਭਾਰਤ ਚੋਂ ਸੀ। ਇੱਥੋਂ ਤੱਕ ਕਿ ਵਿਦੇਸ਼ਾਂ ਤੋਂ ਵੀ ਆਏ ਹੋਏ ਕੁਝ ਸਿੰਘ ਸੀਗੇ ਜਿਨ੍ਹਾਂ ਦੀ ਚਰਚਾ ਨਹੀਂ ਹੋਈ। ਸਿੱਖ ਸੰਘਰਸ਼ ਦੇ ਵਿੱਚ ਕੈਨੇਡਾ ਤੋਂ ਆ ਕੇ ਪਾਕਿਸਤਾਨ ਰਾਹੀਂ ਇੱਥੇ ਜੁਝਾਰੂ ਸਰਗਰਮੀਆਂ 'ਚ ਹਿੱਸਾ ਬਣਨ ਵਾਲੇ ਸਿੰਘਾਂ ਦੇ ਬਾਰੇ ਬਹੁਤ ਘੱਟ ਚਰਚਾ ਹੋਈ ਆ, ਪਰ ਘੱਟੋ ਘੱਟ 25 ਸਿੰਘਾਂ ਦੇ ਬਾਰੇ ਚਰਚਾ ਆ। ਖੁਦ ਬੱਬਰ ਖਾਲਸਾ ਦੇ ਮੋਢੀਆਂ ਦੇ ਵਿੱਚੋਂ ਭਾਈ ਕੁਲਵਿੰਦਰ ਸਿੰਘ ਬੱਬਰ ਵੀ ਕੈਨੇਡਾ ਤੋਂ ਆ ਕੇ ਇੱਥੇ ਸੇਵਾ ਕਰਕੇ ਗਏ। ਉਸ ਤੋਂ ਬਾਅਦ ਵਿੱਚ ਹੋਰ ਵੀ ਅੱਡ-ਅੱਡ ਮੁਲਕਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਆ ਕੇ ਉਸ ਦੌਰ ਵਿੱਚ ਸੇਵਾ ਕਰਦੇ ਰਹੇ। ਸਾਡੇ ਕੋਲ ਅਜੇ ਤੱਕ ਅਸੀਂ ਉਸ ਇਤਿਹਾਸ ਨੂੰ ਉਵੇਂ ਸੰਭਾਲ ਨਹੀਂ ਸਕੇ ਕਿ ਆਹ ਕੈਨੇਡਾ ਤੋਂ ਆਏ ਸੀ, ਸਿੰਘ ਜਿਹੜੇ ਸੀ ਫਲਾਣੇ ਸੂਬੇ ਤੋਂ ਸੀ। ਜੇਕਰ ਫੋਟੋਗ੍ਰਾਫੀ ਦੀ ਜਾਂ ਇਸ ਤਰ੍ਹਾਂ ਗੱਲ ਕਰੀਏ ਡਾਟਾ ਸੰਭਾਲਣ ਦੀ, ਤਾਂ ਬਹੁਤ ਘੱਟ ਸਾਨੂੰ ਮਸਾਲਾ ਮਿਲਦਾ, ਬਹੁਤ ਘੱਟ ਸਾਨੂੰ ਜਾਣਕਾਰੀ ਮਿਲਦੀ ਹੈ।
ਤੇ ਮੈਂ ਇਹ ਸਮਝਦਾ ਕਿ ਇਹ ਕੰਮ ਸਾਡੀ ਕੌਮ ਨੂੰ ਕਰ ਲੈਣਾ ਚਾਹੀਦਾ। ਸਾਡੇ ਕੋਲੇ ਸਾਧਨਾਂ ਦੀ ਘਾਟ ਸਦਾ ਹੀ ਰਹੀ ਆ, ਪਰ ਅਸੀਂ ਇਹ ਗੱਲ ਮੈਂ ਫੇਰ ਕਹਿਣੀ ਚਾਹੁੰਦਾ ਕਿ ਜਦੋਂ ਸਾਧਨਾਂ ਦੀ ਘਾਟ ਸੀਗੀ ਉਦੋਂ ਵੀ ਅਸੀਂ ਲੱਗੇ ਰਹੇ ਤੇ ਅੱਜ ਵੀ ਯਤਨਸ਼ੀਲ ਰਹਿੰਦੇ ਆ। ਅੱਜ ਜਦੋਂ ਪ੍ਰੋਗਰਾਮ ਦੀ ਤਿਆਰੀ ਵਿੱਚ ਸੀ ਕਿ ਅੱਜ ਕਿਸ ਵਿਸ਼ੇ ਤੇ ਅਸੀਂ ਚਰਚਾ ਕਰਾਂਗੇ, ਤਾਂ ਮੈਨੂੰ ਜਦੋਂ ਇਹ ਗੱਲ ਪਤਾ ਲੱਗੀ ਤੇ ਵੀ ਜਸਵੀਰ ਸਿੰਘ ਖਡੂਰ ਉਹਨਾਂ ਦੀ ਬੇਟੀ ਚੜ੍ਹਾਈ ਕਰ ਗਈ ਅਮਰੀਕਾ 'ਚ, ਨਿਊ ਜਰਸੀ ਦੇ ਵਿੱਚ, ਤਾਂ ਮੇਰੇ ਜ਼ਿਹਨ ਵਿੱਚ ਇੱਕਦਮ ਇਹ ਗੱਲ ਆਈ ਕਿ ਮੈਂ ਆਪਦੇ ਭੈਣ ਭਰਾਵਾਂ ਨੂੰ ਜਿਹੜੇ TV 84 ਰਾਹੀਂ ਮੈਨੂੰ ਦੇਖਦੇ ਕਰਦੇ ਆ ਸੁਣਦੇ ਆ, ਉਹਨਾਂ ਨੂੰ ਦੱਸਾਂ ਤਾਂ ਸਹੀ ਕਿ ਜਸਵੀਰ ਸਿੰਘ ਖਡੂਰ ਜਿਨ੍ਹਾਂ ਦੀ ਬੇਟੀ ਇਹਨਾਂ ਦਿਨਾਂ 'ਚ ਚੜ੍ਹਾਈ ਕਰ ਗਈ, ਕਿਸੇ ਬਹਾਨੇ ਗੱਲ ਕਰਨੀ ਪੈਂਦੀ ਹੈ। ਤਾਂ ਉਹ ਜਿਹੜੇ ਜਸਵੀਰ ਸਿੰਘ ਖਡੂਰ ਨੇ, ਉਹ ਜਦੋਂ ਅਮਰੀਕਾ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਨਾਂ ਦੀ ਸਿੱਖ ਜਥੇਬੰਦੀ ਜਿਹਨੇ ਸਿੱਖ ਸੰਘਰਸ਼ ਦੇ ਵਿੱਚ ਬੜੀ ਵੱਡੀ ਸੇਵਾ ਕੀਤੀ, ਉਸ ਜਥੇਬੰਦੀ ਦੇ ਮੋਢੀਆਂ ਦੇ ਵਿੱਚੋਂ ਇੱਕ ਸੀ ਤੇ ਬਹੁਤ ਵੱਡੀ ਸੇਵਾ ਜਿਹੜੀ ਆ ਉਹਨਾਂ ਨੇ ਨਿਊ ਜਰਸੀ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦਿਆਂ ਹੋਇਆਂ ਕੌਮ ਦੀ ਕੀਤੀ। ਤੇ ਉੱਥੇ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕੌਮੀ ਸਰਗਰਮੀਆਂ ਚੱਲਦੀਆਂ ਸੀ, ਉਹਨਾਂ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਇਧਰੋਂ ਪੰਜਾਬ ਤੋਂ ਭਾਰਤ ਤੋਂ ਸਾਡੇ ਭਾਈਚਾਰੇ ਦੇ ਲੋਕ ਜਾਂਦੇ ਆ, ਬੜੀ ਮਿਹਨਤ ਕਰਦੇ ਆ, ਤੇ ਉੱਥੇ ਜਾ ਕੇ ਜਿਹੜੀ ਆਰਥਿਕ ਪੱਖੋਂ ਵੀ ਕਾਫੀ ਮਜ਼ਬੂਤੀ ਸਾਰਿਆਂ ਨੇ ਕੀਤੀ ਆ, ਪੰਜਾਬ ਨਾਲੋਂ ਤਾਂ ਸਾਰੇ ਵਧੀਆ ਨੇ। ਤੇ ਇੱਥੇ ਰਹਿੰਦਿਆਂ ਹੋਇਆਂ ਨਹੀਂ ਉਹ ਸੁੱਖ ਸਹੂਲਤਾਂ ਮਾਣੀਆਂ ਜਾ ਸਕਦੀਆਂ, ਉਵੇਂ ਕਮਾਈਆਂ ਨਹੀਂ ਹੋ ਸਕਦੀਆਂ ਜਿਵੇਂ ਬਾਹਰ ਜਾ ਕੇ ਸਾਡੇ ਭਾਈਚਾਰੇ ਨੇ ਕੀਤੀਆਂ। ਸੋ ਬੜੀ ਵਧੀਆ ਗੱਲ ਆ ਕਿ ਉਹਨਾਂ ਦਿਨਾਂ ਦੇ ਵਿੱਚ ਵੀ ਸਰਦਾਰ ਜਸਵੀਰ ਸਿੰਘ ਖਡੂਰ ਜਿਹੜੇ ਆ, ਉਹਨਾਂ ਦੇ 4-5 ਉੱਥੇ ਵਧੀਆ ਕਾਰੋਬਾਰ ਸੈੱਟ ਸੀ, ਦੁਕਾਨਾਂ ਸੀਗੀਆਂ, ਤੇ ਹੋਰ ਵੀ ਉਹਨਾਂ ਨੇ ਜਿਵੇਂ ਆਪਦੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਈਆਂ। ਅੱਜ ਵੀ ਉਹਨਾਂ ਦੀ ਸਿੰਘਣੀ ਤੇ ਉੱਥੇ ਪਰਿਵਾਰ ਜਿਹੜਾ ਹੈਗਾ ਨਿਊ ਜਰਸੀ ਦੇ ਵਿੱਚ ਆ। ਪਿਛਲੇ 2-3 ਸਾਲ ਪਹਿਲਾਂ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਹੋਇਆ, ਉਦੋਂ ਬਹੁਤ ਵੱਡੇ ਪੱਧਰ ਤੇ ਪੰਥਕ ਤੌਰ ਦੇ ਉੱਤੇ ਇਕੱਤਰਤਾ ਜਿਹੜੀ ਆ ਜਿਵੇਂ ਆਪਣੇ ਭਾਈਚਾਰੇ ਦੀ ਹੋਈ। ਤੇ ਜਿਸ ਤਰੀਕੇ ਨਾਲ ਕੌਮੀ ਸੇਵਾ ਕਰਦੇ ਆ ਭਾਈ ਜਸਵੀਰ ਸਿੰਘ ਖਡੂਰ ਨੂੰ ਉੱਥੇ ਅਮਰੀਕਾ ਦੇ ਵਿੱਚ ਸਮੱਸਿਆ ਆਈ, ਇਮੀਗ੍ਰੇਸ਼ਨ ਦੇ ਵੱਲੋਂ ਡਿਪੋਰਟ ਕਰਨ ਤੱਕ ਦੀਆਂ ਗੱਲਾਂ ਹੋ ਗਈਆਂ, ਤੇ ਫਿਰ ਉਹ ਇੱਥੇ ਭਾਰਤ ਆਉਣ ਲਈ ਮਜਬੂਰ ਹੋ ਗਏ। ਇੱਥੇ ਆ ਕੇ ਵੀ ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨਾਲ ਬੜਾ ਪਿਆਰ ਆ, ਹੁਣ ਵੀ ਦਲ ਖਾਲਸਾ ਨਾਲ ਸਰਗਰਮ ਨੇ। ਉਹ ਬਹੁਤ ਵਧੀਆ ਕੌਮੀ ਜਜ਼ਬੇ ਵਾਲੇ ਇਹ ਸਿੰਘ ਨੇ। ਜਦੋਂ ਮੈਂ ਅੱਜ ਇਹ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰੇ ਮਨ ਵਿੱਚ ਇਹ ਗੱਲ ਆਉਂਦੀ ਹੈ ਕਿ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਊਗਾ ਕਿ ਇਹ ਜਿਹੜੇ ਸਾਡੇ ਜਿਹੇ ਪਹਿਰਾਵੇ ਵਿੱਚ ਕੌਮ ਦਾ ਦਰਦ ਰੱਖਣ ਵਾਲੇ, ਹਰ ਕੌਮੀ ਮੁੱਦੇ ਤੇ ਜਦੋਂ ਵੀ ਸਰਗਰਮੀ ਹੁੰਦੀ ਹੈ ਉੱਥੇ ਆਪਦੀ ਜ਼ਬਰਦਸਤ ਸੇਵਾ ਕਰਦੇ ਕਰਾਉਂਦੇ ਆ, ਇਹ ਲੋਕ ਕੌਣ ਨੇ। ਮੈਂ ਨਵੀਂ ਪੀੜ੍ਹੀ ਨੂੰ ਖਾਸ ਤੌਰ ਦੇ ਉੱਤੇ ਇਹ ਗੱਲ ਕਹਿਣੀ ਚਾਹੁੰਦਾ ਬਈ ਅਸੀਂ ਉਹ ਬੰਦੇ ਜਿਹੜੇ 1984 ਦੇ ਦੌਰ ਵਿੱਚ ਜਿਨ੍ਹਾਂ ਨੇ ਬਹੁਤ ਚੰਗੇ ਤਰੀਕੇ ਨਾਲ ਕੌਮ ਦੀ ਉਦੋਂ ਸੇਵਾ ਕੀਤੀ, ਅੱਜ ਸਮਾਂ ਹੋਰ ਆ ਗਿਆ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਸ ਦੌਰ ਵਿੱਚ ਮੂਹਰੇ ਹੋ ਕੇ ਪੰਥ ਦੀ ਲੜਾਈ ਲੜੀ, ਜਿਹੜਾ ਕੱਟੀਆਂ ਤਸ਼ੱਦਦ ਝੱਲੇ, ਅੱਜ ਉਹ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਅੱਜ ਉਹ ਵੱਡੀ ਉਮਰ ਦੇ ਵਿੱਚ ਹੋ ਗਏ ਨੇ। ਤੇ ਉਹਨਾਂ ਸਾਰਿਆਂ ਦੇ ਬਾਰੇ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਆਹ ਜਿਹੜਾ ਬਜ਼ੁਰਗ ਬੈਠਾ ਇਹਨੇ ਆਪਦੇ ਦੌਰ ਵਿੱਚ ਕੀ ਕੁਝ ਕੀਤਾ ਹੋਣਾ, ਕੀ ਕੁਰਬਾਨੀਆਂ ਕੀਤੀਆਂ ਹੋਣੀਆਂ। ਅੱਜ ਇਕੱਲੇ ਜਸਵੀਰ ਸਿੰਘ ਖਡੂਰ ਦੀ ਗੱਲ ਨਹੀਂ, ਇੱਥੇ ਬਾਈ ਕਮਿੱਕਰ ਸਿੰਘ ਇੱਕ ਇਹੋ ਜਿਹੀ ਸ਼ਖਸੀਅਤ ਆ ਜਿਹੜੇ ਪੰਥਕ ਸੰਘਰਸ਼ ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਗ੍ਰਿਫਤਾਰ ਹੋਏ ਆ ਨੇਪਾਲ ਵੱਲ, ਉਦੋਂ ਉਹ ਵੀ ਗ੍ਰਿਫਤਾਰ ਹੋਏ। ਪਰ ਆਪਾਂ ਨੂੰ ਮਾਨ ਸਾਹਿਬ ਦਾ ਚੇਤਾ ਬਾਕੀਆਂ ਦਾ ਜਿਹੜੇ ਨਾਲ ਸੀ ਉਹਨਾਂ ਚੋਂ ਛੇਤੀ ਕੀਤੇ ਕਿਸੇ ਬੰਦੇ ਨੂੰ ਨਾਂ ਨਹੀਂ ਚੇਤਾ ਆਉਂਦਾ ਵੀ ਇਹ ਕੀ ਚੱਕਰ ਆ, ਜਿਹੜੇ ਸਿੰਘ ਬਾਕੀ ਫੜੇ ਗਏ ਸੀ ਉੱਥੇ। ਹੋਰ ਵੀ ਜਿਵੇਂ ਭਾਈ ਹਰਪਾਲ ਸਿੰਘ ਚੀਮਾ,
ਅੱਜ ਕੱਲ੍ਹ ਉਹ ਦਲ ਖਾਲਸਾ ਦੇ ਪ੍ਰਧਾਨ ਨੇ, ਪਰ बड़े घट लोग होणगे जिन्हां नूं ਇਹ पता होऊगा कि किवें फतेहगढ़ साहिब दे कोलों इस ਜਦੋਂ ਉਹ नौजवानी ਦੇ ਵਿੱਚ वकालत करते सी 84 ਤੋਂ ਬਾਅਦ उस दौर ਦੇ ਵਿੱਚ ਕਿਵੇਂ ਉਹ ਸਿੱਖ ਸੰਘਰਸ਼ ਨਾਲ ਜੁੜੇ ਤੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਇੱਥੇ ਰਹਿੰਦਿਆਂ ਹੋਇਆਂ जनरल लाभ सिंह, भाई हरजिंदर सिंह जिंदा, भाई सुखदेव सिंह सुखा ते होर जिहड़ियां उस वेले दियां साडियां कौमी जुझारू जथेबंदियां दे विच सेवा करन वाले बड़े छोटे भरा सी, सारियां दे नाल मिल के बड़ी जिम्मेवारी नाल सेवा करदियां होइयां अखीर उन्हां दा जदों आनंद कारज विआह हो गया ते ओह अमेरिका चले जांदे आ। अमेरिका जाके उत्थे भी सरगर्मियां करदे आ ते वापसी ते उत्ते गिरफ्तारी हो जांदी आ ते इत्थे 1999 विच जदों गिरफ्तारी हुई उस तो बाद विच वो इंग्लैंड चले गए ते 1990 च कनेडा अमरीका हो के 1992 च जदों दोबारा इंडिया आए इत्थे उन्हां नूं गिरफ्तार कर लिया गया। लाल किले विच उन्हां नूं रख के इंटैरोगेशन की गई ते 1993 दे विच जदों जमानत हुई उस तो बाद विच वो फिर अमरीका चले गए ते 1996 च उत्थे अरेस्ट कर लिया ते 10 साल अमेरिका की जेल दे विच रहे। सिख यूथ ऑफ अमेरिका के उगे आगू के रूप दे विच सारी दुनिया च जिन्हां दा उदों चर्चा सी ते 2006 दे विच डिपोर्ट करके इंडिया के हवाले करता ते उदों ही भाई कुलवीर सिंह बड़ा पिंड जिहड़े आ ओह उत्थों जेल चों आए आ। इवें ही भाई दाया सिंह लाहौरिया का मसला है ते इह जदों 2006 दे विच इंडिया के हवाले किया भाई बड़ा हरपाल सिंह चीमे नूं तां 2007 तक फिर इन्हां नूं 1.5 साल इत्थे इंडिया दे विच नाभे जेल च रखिया। अज भी वो कौम की सेवा च पूरे सरगर्म ने। भाई हरपाल सिंह चीमा, भाई कुलवीर सिंह बड़ा पिंड, भाई दाया सिंह लाहौरिया, भाई लाल सिंह, भाई दविंदरपाल सिंह भुल्लर, भाई हरनेक सिंह भप्प ते होर बड़ी वड्डी इहो जिही एक लिस्ट वा जिहड़े जेल੍ਹਾਂ ਦੇ नज़रबंद जिहड़े हुण जदों पैरोल ते आउंदे आ तां साडे विचों बहुतिਆਂ ਨੂੰ ਇੰਨੀ भी नहीं पैंदी हैगी भी जाके 2 मिनट ਉਹਨਾਂ ਨਾਲ ਬੈਠੀ आईए ਜਾਂ ਬਾਹਰੋਂ दूर बैठे ਉਹਨੂੰ कोई फोन ही कर लईए। ਉਹ ਲੋਕ ਜਿਨ੍ਹਾਂ ਨੇ ਆਪਦੀਆਂ ਜਵਾਨੀਆਂ ਕੌਮ ਦੇ ਲੇਖੇ ਲਾਤੀਆਂ ਅੱਜ ਸਾਨੂੰ ਫਿਕਰ ਪਿਆ ਰਹਿੰਦਾ ਵੀ ਕਿਤੇ ਅਸੀਂ ਸਰਕਾਰ ਦੇ CID ਦੀ ਨਜ਼ਰ 'ਚ ਨਾ ਆ ਜਾਈਏ, ਉਹਨਾਂ ਨੂੰ ਫੋਨ ਨਹੀਂ ਕਰਦੇ। ਆ ਹੁਣੇ ਬਿਆੰਤੇ ਬੁੱਚੜ ਵਾਲੇ ਕੇਸ ਵਿੱਚੋਂ ਗੁਰਮੀਤ ਸਿੰਘ ਇੰਜੀਨੀਅਰ ਤੇ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ ਤੇ ਲਖਵਿੰਦਰ ਸਿੰਘ ਨਾਰੰਗਵਾਲ ਉਹਨਾਂ ਨੂੰ 90 ਦਿਨ ਦੀ ਪੈਰੋਲ ਜਿਹੜੀ ਆ ਉਹ ਅਦਾਲਤੀ ਆਰਡਰ ਤੇ ਮਿਲੀ ਆ ਤੇ ਉਹ ਜਦੋਂ ਬਾਹਰ ਆਏ ਨੇ ਮੈਂ ਇਹਨਾਂ ਪਰਿਵਾਰਾਂ ਨਾਲ ਬਹੁਤ ਬੁਰੀ ਤਰ੍ਹਾਂ ਬਹੁਤ ਐਨ ਦਿਲੋਂ ਅੰਦਰੋਂ जुड़िया हुआ। जदों इन्हां परिवारां दे वल कोई जान हो किसी का बहुता नहीं सी उदों भी 2002-3 के लागे भी असीं जांदे हुंदे सी ते जो भी सेवा बनदी करदे संबंध जिहड़ा सीगा ओह असीं करना। हुण इन्हां परिवारां दा भला होवे भाई गुरबख्श सिंह दा जिहने भुख हड़ताल रख के गुरुद्वारा अंब साहिब दे विच एक मूवमेंट खड़ी कीती जी चों पैरोलां शुरू हो गईआं। ਹੁਣ ਜਿਨ੍ਹਾਂ ਪਰਿਵਾਰਾਂ ਦਾ ਇੱਕ ਮੈਂਬਰ ਜੇਲ੍ਹ ਦੇ ਵਿੱਚ ਹੋਵੇ ਤੇ ਹਰ ਦਿਨ ਉਹਦੇ ਵੱਲ ਹੀ ਸੁਧਾ ਰਹਿੰਦੀ ਹੋਵੇ ਘਰ ਦੇ ਜਿਹੜੇ ਜੀ ਨੇ ਉਹਨਾਂ ਦੀ ਕਮਾਈ ਦਾ ਜਾਂ ਉਹਨਾਂ ਦੇ ਕੰਮਕਾਰ ਦਾ ਕਿੰਨਾ ਕੁ ਹੋ ਸਕਦਾ ਆਪਾਂ ਨੂੰ ਪਤਾ ਹੀ ਹੈ। ਇਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ ਆ ਜਿਹੜੀ ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ ਤੇ ਇਹਨਾਂ ਪਰਿਵਾਰਾਂ ਦੇ ਬਾਰੇ ਕਈ ਵਾਰ ਜਦੋਂ ਮੈਂ ਬਾਹਰ ਅੰਦਰ ਸੱਜਣਾ ਪਿਆਰਿਆਂ ਨਾਲ ਗੱਲ ਕਰਦਾ ਤਾਂ ਕਹਿ ਦਿੰਦੇ ਆ ਭਰਾ कि मेरे जी 5 किले या 10 किले पैली आ मैं तो अमेरिका च सैट वां ते तुसीं घुमान साहब एक हिम्मत करिया करो भी जिहड़ा जमीन का ठेका आउंदा ना ਉਹ ਤੁਸੀਂ ਉੱਥੋਂ ਮੇਰੇ ਪਿੰਡੋਂ ਫੜ ਲਿਆਇਓ ਤੇ ਗਾਂ ਸੇਵਾ ਜਿਹੜੀ ਹੈਗੀ ਆ ਜਿੱਥੇ ਤੁਸੀਂ ਜਾਇਜ਼ ਸਮਝੋ ਉਹ ਕਰ ਦਿਓ। ਇਹ ਗੱਲਾਂ ਕਹਿਣ ਕਹਾਉਣ ਦੇ ਵਿੱਚ ਤਾਂ ਵਧੀਆ ਲੱਗਦੀਆਂ ਨੇ, ਸੁਣਨ ਨੂੰ ਵੀ ਚੰਗੀਆਂ ਲੱਗਦੀਆਂ ਨੇ, ਪਰ ਪ੍ਰੈਕਟੀਕਲੀ ਬੜੀ ਸਮੱਸਿਆ ਇਹਨਾਂ ਗੱਲਾਂ।
पर मेरी बेनती यही आ कि ये सारे ਜਿਹੜੇ ਸਾਡੇ ਜੇਲ੍ਹਾਂ ਚੋਂ ਨਜ਼ਰਬੰਦ ਸਿੰਘ ਆਉਂਦੇ ਆ ਜਾਂ ਹੋਰ ਕਈ ਇਹੋ ਜਿਹੇ, ਸਾਰੇ ਤਾਂ ਨਹੀਂ ਪਰ ਬਹੁਤਿਆਂ ਨੂੰ ਲੋੜ ਹੁੰਦੀ ਆ ਤੇ ਸਾਡੇ ਭਾਈਚਾਰੇ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਕਮਾਊ ਜਿਹੜੇ ਜੀ ਸੀ ਉਹ ਜਦੋਂ ਇਸ ਸੰਘਰਸ਼ ਵਿੱਚ ਆ ਗਏ, ਉਹਨਾਂ ਦੇ ਹਾਲਤ ਇੰਨੇ ਮਾੜੇ ਆ ਕਿ ਘਰ ਜਿਹੜੇ ਆ ਕੱਚੇ ਕੋਠਿਆਂ ਵਾਂਗੂ ਬਣੇ ਹੋਏ ਨੇ, ਡਿੱਗੇ ਡਿੱਗ ਕਰਦੇ। ਪਿੱਛੇ ਜੇ ਜਦੋਂ ਅਸੀਂ ਭਾਈ ਹਰਨੇਕ ਸਿੰਘ ਭੱਪ ਦੇ ਇੱਕ ਵਾਰੀ ਮੈਂ ਘਰ ਗਿਆ, 2 ਖਣਾ ਦਾ ਮਕਾਨ, ਉੱਪਰੋਂ ਇੱਕ ਜਿਹੜਾ ਖਣ ਸੀਗਾ ਉਹ ਇੱਟ ਬਾਲੇ ਵਾਲਾ ਉਹ ਟੁੱਟਿਆ ਹੈ, ਸਲਵਾੜ ਲੰਮ ਕੇ ਤੇ ਮਾਤਾ ਖੂੰਜੇ ਲੱਗੀ ਤੇ ਕਹਿੰਦੀ ਮੀਂਹ ਪੈਂਦੇ ਚ ਆ ਜਿਹੜਾ ਦੂਜਾ ਮੁੰਡਾ ਉਹ ਮੈਂਟਲੀ ਤੌਰ ਤੇ ਅਪਸੈਟ ਕੀਤਾ ਹੈ ਪੁਲਿਸ ਨੇ ਕੁੱਟ-ਕੁੱਟ ਕੇ, ਇਹ ਤੋਂ ਡਰਦੀ ਰਹਿੰਦੀ ਆ। ਸ਼ੁਕਰ ਆ ਸੱਚੇ ਪਾਤਸ਼ਾਹ ਦਾ ਜਰਮਨ ਦੀਆਂ ਤੇ ਯੂਰਪ ਦੀਆਂ ਤੇ ਹੋਰਨਾਂ ਥਾਵਾਂ ਦੀਆਂ ਸਿੱਖ ਸੰਗਤਾਂ ਨੇ ਭਾਈ ਹਰਨੇਕ ਸਿੰਘ ਭੱਪ ਦਾ ਘਰ-ਬਾਰ ਬਹੁਤ ਸੋਹਣਾ, ਹੁਣ ਤਾਂ ਮਕਾਨ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਰ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਹੋਰ ਵੀ ਜਿਹੜੇ ਕੌਮੀ ਸੰਘਰਸ਼ ਵਾਲੇ ਆ ਉਹਨਾਂ ਦੇ ਬਾਰੇ ਗਾਹੇ ਬਗਾਹੇ ਗੱਲ ਕਰਦੇ ਰਿਹਾ ਕਰੀ। ਮੈਂ ਇਸ ਗੱਲ ਨੂੰ ਬੜੀ ਬੁਰੀ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਅੱਜ ਦੀ ਜਵਾਨੀ ਜਿਹੜੀ ਆ ਉਹਨੂੰ ਇਹ ਪਤਾ ਹੀ ਨਹੀਂ ਹੋਣਾ ਹੈਗਾ ਕਿ ਆ ਜਿਹਦੇ ਕੋਲ ਦੀ ਅਸੀਂ ਕਾਰ ਜਿਹੜੀ ਆ ਭਜਾ ਕੇ ਲੈ ਆਏ ਆ, ਅਸੀਂ ਜਿਹਦੇ ਕੋਲ ਦੀ ਮੋਟਰਸਾਈਕਲ ਦੀ ਪਾਂ ਕਰਦੇ ਭਜਾਈ ਜਾਂਦੇ ਆ, ਵੀ ਇਹ ਜਿਹੜਾ ਤੁਰਿਆ ਜਾਂਦਾ ਹੈ ਇਹ ਖੁੱਲੇ ਜਿਹੇ ਕੁੜਤੇ ਪਜਾਮੇ ਵਾਲਾ ਇਹ ਭਾਈ ਗਿਆਨ ਸਿੰਘ ਲੀਲ ਆ, ਜਿਹਨੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਆਪਦੀ ਜਵਾਨੀ ਦਾਅ ਉੱਤੇ ਲਾ ਦਿੱਤੀ। ਬਹੁਤਿਆਂ ਨੂੰ ਕਿਸੇ ਜੁਝਾਰੂ ਸਿੰਘ ਬਾਰੇ ਜਾਂ ਕਿਸੇ ਦੀ ਘਰ ਕਮਾਈ ਬਾਰੇ ਬਿਲਕੁਲ ਨਹੀਂ ਪਤਾ ਹੁੰਦਾ। ਅੱਜ ਜਦੋਂ ਇਹ ਗੱਲ ਮਨ ਵਿੱਚ ਆਈ ਕਿ ਅੱਜ ਆਪਾਂ ਉਹਨਾਂ ਸਾਰਿਆਂ ਦੇ ਬਾਰੇ ਚਰਚਾ ਕਰਨੀ ਹੈ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ। ਬਹੁਤ ਸਾਰੇ ਇਹੋ ਜਿਹੇ ਹੀਰੋ ਨੇ, ਨਾਇਕ ਸਾਡੇ, ਜਿਨ੍ਹਾਂ ਦੀਆਂ ਸ਼ਹਾਦਤਾਂ ਵੀ ਹੋ ਗਈਆਂ। ਉਹਨਾਂ ਨੇ ਆਪ ਤਾਂ ਝੱਲਿਆ ਹੀ, ਪਰ ਉਹਨਾਂ ਦੇ ਬੱਚਿਆਂ ਨੇ, ਮਾਪਿਆਂ ਨੇ, ਭੈਣ ਭਰਾਵਾਂ ਨੇ, ਉਹ ਸਾਡੇ ਹੀਰੋ ਨੇ ਸਾਡੇ। ਇਵੇਂ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਬੀਬੀਆਂ ਨੇ ਸਾਡੇ ਸਮਾਜ ਵਿੱਚ, ਮਾਈਆਂ ਬੀਬੀਆਂ, ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਥਾਣਿਆਂ ਦੇ ਵਿੱਚ, CIA ਸਟਾਫਾਂ ਦੇ ਵਿੱਚ ਕਸ਼ਟ ਕੱਟੇ। ਕੁਝ ਇਹੋ ਜਿਹੇ ਵੀ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਕਈ ਟਾਈਮ ਬੀਤ ਗਏ, ਪਤਾ ਹੀ ਨਹੀਂ। ਆ ਥੋੜੇ ਦਿਨ ਹੋਏ ਦਲ ਖਾਲਸਾ ਦੇ ਹਾਈਜੈਕਰਾਂ ਦੇ ਵਿੱਚੋਂ ਸਰਦਾਰ ਜਸਵੀਰ ਸਿੰਘ ਨੇ, ਅੰਬਾਲੇ ਦੇ ਨਾਲ ਉਹਨਾਂ ਦਾ ਪਿੰਡ ਆ, ਉਹਨਾਂ ਦੀ ਸਿੰਘਣੀ ਚੜ੍ਹਾਈ ਕਰ ਗਈ। ਤੇ ਮੈਂ ਸੋਚਦਾ ਹੁੰਦਾ ਵੀ 1981 ਦੇ ਵਿੱਚ ਅੱਡ ਹੋ ਗਏ ਆ ਇਹ ਸਰਦਾਰ ਜਸਵੀਰ ਸਿੰਘ ਤੇ ਉਹਨਾਂ ਦੀ ਸਿੰਘਣੀ, ਤੇ ਅੱਜ 40 ਸਾਲ ਬਾਅਦ ਸਿੰਘਣੀ ਚੜ੍ਹਾਈ ਕਰ ਗਈ। ਇਵੇਂ ਹੀ ਦਲ ਖਾਲਸਾ ਦੇ ਮੁਖੀ ਸਰਦਾਰ ਗਜਿੰਦਰ ਸਿੰਘ ਦੀ ਗੱਲ ਕਰ ਲਓ। ਉਹਨਾਂ ਦੀ ਬੇਟੀ ਆ ਜਿਹੜੀ, ਉਹਨਾਂ ਦੇ ਆਨੰਦ ਕਾਰਜਾਂ ਦੇ ਮੌਕੇ ਇੰਗਲੈਂਡ ਦੇ ਵਿੱਚ ਜਦੋਂ 10-12 ਸਾਲ ਪਹਿਲਾਂ ਆਨੰਦ ਕਾਰਜ ਹੋਏ ਆ, ਨਾ ਪਿਓ ਜਾ ਸਕਦਾ ਸੀ, ਨਾ ਮਾਂ ਜਾ ਸਕਦੀ ਸੀ। ਧੰਨਵਾਦੀ ਆ ਉਹਨਾਂ ਗੁਰਸਿੱਖਾਂ ਦੇ ਜਿਨ੍ਹਾਂ ਨੇ ਪੰਥਕ ਫਰਜ਼ ਨਿਭਾਇਆ ਤੇ ਉਸ ਮੌਕੇ ਉੱਤੇ ਹਾਜ਼ਰੀਆਂ ਭਰੀਆਂ ਤੇ ਉੱਥੇ ਵਿਆਹ ਤਾਂ ਚਲੋ ਹੋ ਹੀ ਜਾਣਾ, ਹੋ ਹੀ ਗਿਆ। ਬੱਚੇ ਆ ਵਿੱਕੀ ਬਿਕਰਮਜੀਤ ਕੌਰ, ਬੜੀ ਚੰਗੇ ਤਰੀਕੇ ਨਾਲ ਪਰਿਵਾਰ ਜਿਹੜਾ ਹੈਗਾ ਉਹ ਰਹਿ ਰਿਹਾ ਇੰਗਲੈਂਡ ਦੇ ਵਿੱਚ। ਪਰ ਇਹ ਇੱਕ ਸੱਚਾਈ ਆ ਕਿ ਕੌਮੀ ਲੜਾਈ ਲੜਨ ਵਾਲੇ ਨਾਲ ਦੀ ਨਾਲ ਇੱਕ ਪਰਿਵਾਰ ਦੇ ਫਰੰਟ ਤੇ ਵੀ ਲੜਾਈ ਲੜ ਰਹੇ ਹੁੰਦੇ ਆ। ਆਪਦੇ ਜਜ਼ਬਿਆਂ ਨੂੰ ਕੁਚਲ ਕੇ, ਆਪਦੇ ਗਰੀਬੀਆਂ ਤੋਂ ਦੂਰ ਰਹਿਣਾ। ਭਾਈ ਗਜਿੰਦਰ ਸਿੰਘ ਨੂੰ ਅੱਜ 40 ਸਾਲ ਹੋ ਗਏ। 2-3 ਸਾਲ ਪਹਿਲਾਂ ਉਹਨਾਂ ਦੀ ਸਿੰਘਣੀ ਸਾਡੇ ਸਤਿਕਾਰਯੋਗ ਭੈਣ ਜੀ ਬੀਬੀ ਮਨਜੀਤ ਕੌਰ ਚੜ੍ਹਾਈ ਕਰਕੇ, ਉਹ ਜਰਮਨ 'ਚ ਚੜ੍ਹਾਈ ਕਰ ਗਏ ਤੇ ਭਾਜੀ ਜਲਾਵਤਨ ਕਿਤੇ ਹੋਰ ਨੇ। ਕਿੰਨਾ ਕਸ਼ਟ ਹੋਇਆ ਹੋਣਾ, ਕੀ ਕੁਛ ਚੱਲਿਆ ਹੋਣਾ। ਇਵੇਂ ਹੀ ਜਿਹੜਾ ਹਰਪਾਲ ਸਿੰਘ ਚੀਮੇ ਦੀ ਮੈਂ ਗੱਲ ਕਰਦਾ ਸੀ, ਹਰਪਾਲ ਸਿੰਘ ਚੀਮਾ ਉਹ ਇੱਥੇ ਇੰਡੀਆ ਵਿੱਚ ਆ, ਭਾਰਤ ਵਿੱਚ ਆ, ਇੱਥੇ ਗੁਲਾਮੀ ਦੇ ਖਿਲਾਫ ਸੰਘਰਸ਼ ਵਿੱਚ ਹੈ। ਉਹਨਾਂ ਦੀ ਸਿੰਘਣੀ ਅਮਰੀਕਾ 'ਚ, ਬੇਟੀ ਕੈਨੇਡਾ 'ਚ, ਤੇ ਜਿਹੜਾ ਬੇਟਾ ਉਹ ਅਮਰੀਕਾ ਦੇ ਵਿੱਚ। ਸਾਰਾ ਟੱਬਰ
अलग अलग ਇਹੋ ਜਿਹੇ ਅਸੀਂ ਗੱਲ ਕਰਦੇ ਹਾਂ ਆਪਦੇ ਇਤਿਹਾਸ ਦੇ ਵਿੱਚ ਸਾਹਿਬਜ਼ਾਦਿਆਂ ਦੇ गुरु परिवार के परिवार विछोड़े ਅਸੀਂ चर्चा करते हैं पर एक परिवार विछोड़ा वो सी एक परिवार विछोड़े साडे खालिस्तानी संघर्ष के शहीदों के ते योद्धा के परिवारों के पए हुए। थोड़े दिन पहला भाई जगतार सिंह पंजोला के बेटी के आनंद कारज होए, महीना क पहला की गल हो। उत्थे भी मैंने यही गल चेते आ रही सी कि परिवार इकट्ठा नहीं, बड़े इहो जिहे कारज ने जिथे प्यो की मां की लोड़ पैंदी, पर कई परिवारों के विच ये गल्लां ने कि प्यो नहीं आ सकता जां मां नहीं आ सकती, ते बड़ा औख भरिया समा जिहड़ा हैगा वो परिवारां नूं कट्टना पैंदा। आपां कई बार देखते हैं कि जदों किसी नाल विचारक मतभेद हो जाए संघर्ष विच मिनट लाउने आनू गदार कहण नूं, किसी नूं एजेंसियां दा एजेंट कह दिंदे आ, किसी नूं कांग्रेस दा बंदा कह दिंदे आ, ते इह नहीं देखते कि इस शख्स ने आपदी सारी जिंदगी जिस कौम दे जिस संघर्ष दे लेखे लाई आ, वो जिहड़ी कमाई उन्हें कीती आ वो तां कमाई कौम दा प्यार सत्कार सी, भरोसा सी, ते लिखण नूं की आ, बोलण नूं की आ, जी भी हिलाउणी आ ना, ते जो मर्जी जिहदे बारे मर्जी कह दी। इवें ही लिखतां लिखियां जा रहीआं ने, जिहदे बारे मर्जी किताब जिहड़ी आ वो छापी जा सकदी, जिहदे बारे मर्जी लेख लिखे जा सकदे आ, फोटोआं एडिट करके बनाईयां जा सकदियां। एक तां वो शख्स जिन्हां ने सारी उम्र कौम की लड़ाई लड़दियां आपदे बच्चियां मापियां भैण भरावां तो परां रह के कौम का दर्द झल्लिया, परिवार का दर्द झल्लिया। दूजे पासे हुण असीं वो लोग देख रहे हैं जिन्हां ने ना कौम का कदे कीता ते ना करना, पर ठा देने इल्जाम ला देना वो सानू पता जी ये तो सब रले हुए ने जी, एजेंसियां दे एजेंट ने जी, फलाने या तमकाने। ये जदों सारा कुछ साडियां अखां दे मूंह दी लंघदा है तां मन उत्ते इस गल दा असर पैंदा। एक सिख संघर्ष की शख्सियत नाल मेरा पिछले दिनों दे विच चर्चा हुई ते उन्हें ये गल कही कि मैनू बड़ी बार पुलिस ने तशद्दद किया, झल्लिया, मैं बड़ी बार मेरे ते जुल्म होया, मैं बहुत कुछ देखा, पर असल विच मैनू उस सारे कासे नालों वड्डी पीड़ उस दिन महसूस हुई जिद्दण किसी हल्के बंदे ने मेरे बारे सोशल मीडिया के उत्ते नकम्मी जी गल लिखी, ते पढ़न तो बाद मेरी बेटी ने जिहड़ी हुण जवान हुई है उन्हें मैनू कहा, पापा तुसीं ऐस कौम लई सानू निक्कियां निक्कियां नूं छड्ड के चले जांदे सी। पापा आ शख्स तुहानू ना कदे जिंदगी च मिलिया होना, ना इनू तुहाडे पता, ना इनू उस पीड़ का उस दुख का पता, ना साडी आर्थिक अज हालत का पता, पर इस शख्स ने तुहाडी सारी कीती कमाई दे उत्ते सवालिया निशान लाता। इनू पढ़ के चार जने ने कहना सच्ची गल ही होनी है जिहड़ा इन्ना लिखिया। सिख संघर्ष जां कौम लई लड़न वाले जिहड़े योधे ने वो स्टेट दे मारिया नहीं मरदे, पर अपनियां दा दिता होया जिहड़ा दर्द वा ना वो लै बैंदा। सिख संघर्ष दे विच जिहड़े भैण भरा हुण आ रहे ने नवें बच्चे साडे, उन्हां सारिआं नूं इस गल दा एहसास होना चाहीदा है कि सातों पहलां वाली पीढ़ी ने भी कोई कसर नहीं छड्डी
ਅਸੀਂ ਵੀ ਕੋਈ कसर नहीं छड्डांगे। ਇਹ जंग बड़ी औखी आ ते ਇਹਨੂੰ लड़ना साडा हक बनता, फर्ज बनता। पर सातों जिहड़ी पहिलां वाली पीढ़ी है, जिवें भाजी गजिंदर सिंह उन्हां दिनां दे विच एक कविता लिखी सी, जदों कोई सिख जुझारूआं नाल उन्हां दी गलबात हुई तां उन्हां ने कहा कि ਜਿਹੜੇ ਰਾਹ ਉੱਤੇ ਚੱਲ ਕੇ ਤੁਸੀਂ ਕਲਾਸ਼ਨਕੋਫਾਂ ਚੱਕਣ ਜੋਗੇ ਹੋਏ ਹੋ, ਇਹ ਰਾਹ ਸਾਡਾ ਹੀ ਬਣਾਇਆ ਹੋਇਆ ਹੈ ਤੇ ਜਿਸ ਨਕਸ਼ੇ ਨੂੰ ਚੱਕ ਕੇ, ਖਾਲਿਸਤਾਨ ਦੇ ਨਕਸ਼ੇ ਨੂੰ, ਜਿਸ ਨਕਸ਼ੇ ਨੂੰ ਚੱਕ ਕੇ ਤੁਸੀਂ ਬਾਹਾਂ ਉਲਾਰ ਰਹੇ ਹੋ, ਇਹ ਨਕਸ਼ਾ ਸਾਡਾ ਹੀ ਵਾਹਿਆ ਹੋਇਆ ਹੈ। ਸੋ ਜਿਹੜਾ ਖਾਲਿਸਤਾਨ ਦਾ ਏਜੰਡਾ ਹੈ, ਖਾਲਿਸਤਾਨ ਦੀ सेवा सातों पहली पीढ़ी ने बहुत धीरज, ठरमे, तहम्मल दे नाल कीती। उन्हां सेवादारां ने आपदे वल्लों कोई कसर नहीं छड्डी ते हुण नवीं पीढ़ी है जिहड़ी उहने भी आपदे वल्लों सेवा करनी है। पर मिंटों मिंट किसी दे बारे नावाचक गल्लां करन बह जाना, ਇਹਦੇ ਨਾਲੋਂ ਭੈੜੀ ਕੋਈ ਗੱਲ ਨਹੀਂ ਹੋ ਸਕਦੀ। ਜਦੋਂ ਉਹਨਾਂ ਸਿੰਘਾਂ ਦਾ ਜਜ਼ਬਾ, ਉਹਨਾਂ ਸਿੰਘਾਂ ਦਾ ਮਨ ਜਦੋਂ ਬੇਬਲ ਹੁੰਦਾ, ਜਦੋਂ ਉਹ ਦਰਦ ਝੱਲਦੇ ਆ, ਉਹਨੂੰ ਕੋਈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਬਸ ਉਹ ਇਹੀ ਕਹਿ ਸਕਦੇ ਆ, ਜਿਵੇਂ ਭਾਜੀ ਗਜਿੰਦਰ ਸਿੰਘ ਦੀ ਕਵਿਤਾ, ਕਿ ਜਦੋਂ ਅਸੀਂ ਹਥਿਆਰ ਚੱਕੇ ਸੀ, ਜਦੋਂ ਅਸੀਂ ਹਥਿਆਰ ਚੱਕੇ ਸੀ, ਤੁਸੀਂ ਉਦੋਂ ਨੀਂਦ ਤੋਂ ਜਾਗੇ ਵੀ ਨਹੀਂ ਸੀ। ਜਦੋਂ ਅਸੀਂ ਅਸਮਾਨਾਂ ਨੂੰ ਛੋਹ ਰਹੇ ਸੀ, ਤੁਸੀਂ ਕਿਤੇ ਲਾਗੇ ਚਾਗੇ ਵੀ ਨਹੀਂ ਸੀ। ਅੱਜ ਜਦੋਂ ਕਿਸੇ ਜੁਝਾਰੂ ਬਾਰੇ, ਕਿਸੇ ਕੌਮ ਦੇ ਸੇਵਾਦਾਰ ਬਾਰੇ ਗੱਲ ਕਰਨ ਲੱਗਦੇ ਆ, ਉਦੋਂ ਇਹ ਗੱਲ ਧਿਆਨ ਵਿੱਚ, ਖਿਆਲ ਵਿੱਚ ਪਹਿਲਾਂ ਆ ਜਾਂਦੀ ਆ कि पता नहीं किने उठ के कह देना कि नहीं नहीं जी ये गल्लां ना करो, ये लोग तां आ सी ते ओ सी। जे कोई सबूत प्रूफ मंगीए, मैं जी उत्थे पढ़िया, मैं उतों सुने। मैं पिछले दिन एक प्रोग्राम दे विच एक गल कही सी कि डॉक्टर संगत सिंह ने किताब लिखी है इतिहास विच सिख 1975 तक का इतिहास जे किसी सिख ने पढ़ना होवे तो बहुत कमाल का लिखा डॉक्टर संगत सिंह। पर 1975 तो सारा इतिहास जिहड़ा बाद दा लिखिया, उन्हें ऐ लिखा जिवें सरकारी नज़रिए तो सारे खालिस्तानी संघर्ष नूं दिल्ली दरबार के इशारिਆਂ ते ਚੱਲਣ वाली साजिश बना दिता। हुणे एक राह दे बारे, राह दे काम करने वाली एजेंसी के किसी अधिकारी की किताब आई आ, सिद्धू या संधू ਉਹਦਾ नाम, ਉਹਨੇ भी यही किया। ਜਿਹੜੀ मर्जी किताब चक लो, बहुतियां किताबां लिखण वाले ਜਿਹੜੇ ने ਉਹ एक एजेंडे तहत संत भिंडरां वालियां नूं, जुझारूआं नूं, जुझारू लहर नूं, खालिस्तान दे संकल्प नूं बदनाम करने ਲਈ लिखदे। इन्हां सारियां किताबां दा, इन्हां सारे लेखां दा, इन्हां सारियां मसलियां दा जिहड़ा सानूं ढुकमां ते सुलझिया होया जवाब जिहड़ा है वो तैयार करना चाहिए। पर साडे लई अफसोस की गल है कि जिन्हां ने पंथ लई, कौम लई जवानियां गालतियां, जिन्हां दीयां दाड़ियां चिट्टियां हो गईयां, जिन्हां दे अखां दे विच इस टाइम शुगर, कईयां नूं कुछ, किसी नूं कोई बीमारी। भाई दलजीत सिंह बिट्टू की गल ही कर लो, चंगे सरदे। और इस संघर्ष दे विच जदों मैं पंजाब दा बुचड़ KPS गल किताब लिखी है, उन्हां दिनां च मैं उहदे च विशेष एक लेख पाया सी भी कौन सीगे इह सिंह खाड़कू, कौन सी। ये नहीं कि मैं जिहड़े गरीब भाई लालो दे वास्ते ने उन्हां नूं, मैं ये कहना हैगा कि जिहड़ा ये दर्शाया गया भी एवें तां जी गरीब लोग सी, लटेरे सीगे, इस गल का मैं जवाब देने का यतन उच कीता कि आ देखो एडे चंगे पढ़े लिखे घरां दे 50-50, 20-20, 30-30 किल्लियां दे मालक
जिन्हां दे उन्हां दिनां च परिवारां दे मैंबर अमेरिका कनेडा गए हुए सी, पढ़े लिखे परिवारां दे बच्चे। भाई दलजीत सिंह बिट्टू के फादर साहब डैडी उन्होंने PAU च बहुत उच्चे अहदे ते काम करते सी, PAU लुधियाने दे विच। भाई रणजीत सिंह कुकी, भाई डॉक्टर भाई सुखविंदर सिंह सुखी ते होर बहुत जिहड़े सिंह ने चढ़दी कला वाले सिंह सी। कई नौकरी पेशा सी, कोई चंगियां पढ़ाइयां करके वड्डे अहदਿਆਂ ते पहुंचे हुए लोग, जबानियां दां ते लातियां। ते भाई दलजीत सिंह इस संघर्ष दे विच उस पंथक कमेटी दे चोटी दे विच जिहड़ी लीडरशिप सी ना, ਉਹਦੇ ਵਿੱਚ ਇੱਕ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਬੰਦੇ ਐਵੇਂ ਫੜਾ ਮਾਰਦੇ ਰਹਿੰਦੇ ਹੋਣਗੇ ਕਿ ਮੈਂ ਵੀ ਮਿਲਿਆ, ਮੈਂ ਵੀ ਜਾਣਦਾ, ਅੱਜ ਉੱਠ ਕੇ ਉਹ ਉਸ ਸ਼ਖਸੀਅਤ ਦੇ ਬਾਰੇ ਮਿੰਟ ਲਾਉਂਦੇ ਆ ਗੱਲ ਕਰਨ। ਹਾਰੀ ਹੋਈ ਜੰਗ ਦੇ ਜਰਨੈਲ ਜਿਹੜੇ ਆ, ਉਹਨਾਂ ਦਾ ਹਾਲ ਮਾੜਾ ਹੁੰਦਾ ਹੈ। ਅਸੀਂ ਹਾਰੇ ਤਾਂ ਨਹੀਂ, पर अजे असी जिते नहीं। तो ये जंग अजे जारी है, तो अजे पता नहीं किन्नियां क पोस्टां, किन्नियां क साडियां आउण वालियां नस्लां नूं ये संघर्ष लड़ना पैना। इस संघर्ष दौरान बड़ा कुछ तत्ता ठंडा सानू देखना पैना। वो सारा कुछ झल्लण दा जज्बा सच्चे पातशाह पैदा करन, नाल दी नाल जिहड़े दुख सुख आउंदे आ, क्योंकि परिवारां वाले आ, गृहस्थी जीव आ, बच्चों के कारज भी करने आ, खुशियां गमियां भी आउणियां, ते उदों आपां जिहड़े परिवार वाले आ, आपां जिहड़े कौम वाले आ, आपां ही सब कुछ उन्हां दे कुछ लगदे, आपां नूं उन्हां सारे ਸਿੰਘਾਂ दे दुख सुख दा साथी बनना आउणा चाहीदा। पर कित्थे सानू तां भारती हुकूमती तंत्र ने ਇਹੋ ਜਿਹਾ ਜ਼ਹਿਰੀਲਾ ਡੰਗ ਮਾਰਿਆ ਹੋਇਆ ਕਿ ਅਸੀਂ ਆਪਦੀ ਜਾਨ ਜੀ ਲੁਕਾਉਂਦੇ ਫਿਰਦੇ ਹਾਂ ਕਿ ਸਾਡਾ ਕਿਸੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦੇ ਨਾਲ ਕੋਈ ਲਿੰਕ ਨਾ ਨਿਕਲਿਆ। ਉਹ ਲੋਕ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਆਪਦੀ ਜਵਾਨੀ ਦਾਅ ਤੇ ਲਾਈ, ਉਦੋਂ ਉਹਨਾਂ ਨੇ ਪਰਿਵਾਰ ਨੂੰ ਪਰਿਵਾਰ ਨਹੀਂ ਸਮਝਿਆ, ਉਹਨਾਂ ਨੇ ਕੌਮ ਨੂੰ ਪਰਿਵਾਰ ਸਮਝਿਆ। ਗੱਲਾਂ ਤਾਂ ਅਸੀਂ ਬੜੀਆਂ ਕਰਦੇ ਹਾਂ 18ਵੀਂ सदी के योधियां दियां, उन्होंने खालसा राज लैण लई आह कीता ते ओह कीता। चेते तां सानू बाबा बंदा सिंह बहादुर बड़े आउंदे आ, सानू बड़ा ख्याल आउंदा बाबा गरजा सिंह ते बोता सिंह दा। पर अज जेकर बाबा बंदा सिंह बहादुर दे राह ते तुरे, अज जेकर कोई भाई सुखा सिंह, भाई महताब सिंह वांगू, भाई गरजा सिंह ते भाई बोता सिंह वांगू तुरे, अज जेकर कोई गुरु के आदर्श उत्ते तुरे, अज सानू उहदे प्रति इहो जिहा फर्ज निभाउण दा चेता नहीं। मैं जिथे भाई जसवीर सिंह खंडूर दे जिहड़ी बेटी है, उहनूं आपदे दिल दीआं गहराइयां तो चेते करदा होया शरधा दे फुੱਲ भेंट करदा है। उत्थे सारे समुचे भाईचारे नूं इह बेनती करदा कि आले दुआले अपने वो परिवार, वो लोग बहुत ने, थोड़ी जी नज़र हिला के देखा करो, हथ पैर हिला के देखा करो, पता करया करो, उन्हां परिवारां दा दुख सुख, आप दा दुख सुख समझिया करी। बड़ी लोड़ आ उन्हां परिवारां नूं। सुख दे टाइम दे उत्ते चल जांदा, पर दुख दे टाइम दे उत्ते खास तौर दे उत्ते किसे जुझारू नूं ओहदी धी तो इह गल ना सुणन नूं मिले कि पापा तुसीं ऐस कौम लई साडे नाल सानू छड्ड के तुर जांदे सी, ऐस कौम लई जेड़ा कटदे सी। सो अज दे इस प्रोग्राम दे राहीं मैं सिख संघर्ष दीआं उन्हां सारियां शख्सियतां नूं, उन्हां सारे भैण भरावां नूं दिलों सत्कार भेंट करदा जिन्हां ने कौमी फर्ज निभाए ने। ते अमेरिका दे विच न्यू जर्सी दे इलाके दे विच जिथे उस भैन दा अजे संस्कार होना भाई खडूर दी बेटी दा, बेनती करदा कि जिहड़े जिहड़े हाज़रियां भर सकदे आ, दुख सुख कर सकदे आ, वो जरूर करन। सो इन्नियां बेनतियां प्रवान करियो। बोलदिआं कोलों कोई शब्द जज्बाती होके
ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।